ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਕੰਮ ਕਰਦੀ ਅਮਰੀਕਨ ਅੰਬੈਸੀ ਦੀ ਅਰਜ਼ੀ ਤੇ ਪਾਕਿਸਤਾਨੀ ਸਰਕਾਰ ਨੇ ਇੱਕ ਮੁਕੱਦਮਾ ਦਰਜ ਕਰਕੇ 14 ਗ੍ਰਿਫਤਾਰੀਆਂ ਕੀਤੀਆਂ ਨੇ। ਅੰਬੈਸੀ ਦਾ ਆਖਣਾ ਸੀਗਾ ਕਿ ਇਹ ਲੋਕ ਜਾਲੀ ਕਾਗਜ਼ ਪੱਤਰ ਤਿਆਰ ਕਰਕੇ ਅਮਰੀਕਾ 'ਚ ਇੱਕ ਨਾਮਨਿਹਾਦ ਜਾਂ ਗੁਮਨਾਮ ਜਿਹੀਆਂ ਕਾਗਜ਼ਾਂ ਪੱਤਰਾਂ ਤੱਕ ਹੋਣ ਵਾਲੀ ਕਾਨਫਰੰਸ ਦੇ ਵਿੱਚ ਸਾਂਝ ਪਾਉਣ ਲਈ ਜਾ ਰਹੇ ਸਨ। ਜੋ ਪੁੱਛ-ਪੜਤਾਲ ਕੀਤੀ ਗਈ ਔਰ 2 ਗ੍ਰਿਫਤਾਰੀਆਂ ਕੀਤੀਆਂ ਗਈਆਂ ਜਿਹੜੀਆਂ ਕਿ ਇਸ ਗਰੋਹ ਦੇ ਵਿੱਚੋਂ ਸਨ ਤੇ ਪਤਾ ਲੱਗਾ ਕਿ ਇਹਨਾਂ ਲੋਕਾਂ ਕੋਲੋਂ ਇੱਕ ਬੰਦੇ ਕੋਲੋਂ ਅਮਰੀਕਾ ਦਾ ਵੀਜ਼ਾ ਦਿਵਾਉਣ ਖਾਤਰ 30,000 ਅਮਰੀਕੀ ਡਾਲਰ ਨੇ ਜਿਹੜੇ ਉਹ ਲੈ ਗਏ। ਇਹ 12 ਬੰਦੇ ਨੇ। ਇਹ ਵੀ ਇਤਲਾਵਾਂ ਲੱਭ ਰਹੀਆਂ ਨੇ ਕਿ ਇਹਨਾਂ ਦੇ ਵਿੱਚ ਇੱਕ ਸਿਵਲ ਜੱਜ ਹੈ ਜਿਨੇ ਸਾਰੇ ਪੈਸੇ ਨੇ ਜਿਹੜੇ ਉਹ ਇਕੱਠੇ ਦਿੱਤੇ। ਇਹ ਪੂਰਾ ਇੱਕ ਨੈਟਵਰਕ ਹੈ ਜਿਹਦੇ ਖਿਲਾਫ ਪਾਕਿਸਤਾਨੀ ਮਹਿਕਮਾ FIA ਯਾਨੀ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਕਾਰਵਾਈਆਂ ਕਰ ਰਹੀ ਹੈ। ਇਹ ਸਾਰੇ ਪੈਸੇ ਨੇ ਜਿਹੜੇ ਇਹ ਸਰਗੋਦਾ ਦੇ ਇਲਾਕੇ ਕੋਟ ਮੋਹਮਨ ਦੇ ਇੱਕ ਕਹਿ ਲਵੋ ਕਿ ਗੱਦੀ ਨਸ਼ੀਨ ਜਾਂ ਪੀਰ ਵੱਲੋਂ ਇਕੱਠੇ ਕੀਤੇ ਗਏ ਔਰ ਇਹ ਜਿਹੜੇ 12 ਦੇ 12 ਬੰਦਿਆਂ ਨੇ 30,000 ਅਮਰੀਕੀ ਡਾਲਰ ਵੀਜ਼ੇ ਬਦਲੇ ਦਿੱਤਾ। ਇਹ ਸਾਰੇ ਉਹਨਾਂ ਦੇ ਮੁਰੀਦ ਨੇ। ਇਹਨਾਂ ਦੇ ਵਿੱਚ ਬੀਬੀਆਂ ਵੀ ਨੇ ਔਰ ਬੰਦੇ ਵੀ ਨੇ, ਜਦ ਕਿ ਇਸ ਪੀਰ ਦੀ ਗ੍ਰਿਫਤਾਰੀ ਵਾਸਤੇ ਵੀ ਛਾਪੇ ਮਾਰੇ ਜਾ ਰਹੇ ਨੇ। ਅਮਰੀਕੀ ਅੰਬੈਸੀ ਦੀ ਇਤਲਾਹ ਤੋਂ ਬਾਅਦ ਇਹਨਾਂ 12 ਦੇ 12 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਚੋਂ ਅਮਰੀਕਾ ਦੇ ਵਿੱਚ ਹੋਣ ਵਾਲੀ ਕਾਨਫਰੰਸ ਦੇ ਜਾਲੀ ਕਾਗਜ਼ ਪੱਤਰ, ਪਾਕਿਸਤਾਨੀ ਫਾਰਨ ਆਫਿਸ ਦੇ ਜਾਲੀ ਕਾਗਜ਼ ਪੱਤਰ, ਇਨਵੀਟੇਸ਼ਨ ਨੇ ਜਿਹੜੇ ਉਹ ਵੀ ਜਾਲੀ ਸਨ, ਜਿਹਦੇ ਤੇ ਅਮਰੀਕੀ ਮਿਸ਼ਨ ਨੂੰ ਸ਼ੱਕ ਹੋਇਆ ਔਰ ਉਹਨਾਂ ਨੇ ਪਾਕਿਸਤਾਨੀ ਸਰਕਾਰ ਤੇ ਇਸ ਮਹਿਕਮੇ ਨੂੰ ਕਾਲ ਕੀਤਾ ਔਰ ਜਾਲੀ ਵੀਜ਼ੇ ਦਾ ਇਹ ਪੂਰੇ ਦਾ ਪੂਰਾ ਗਰੋਹ ਔਰ ਜਾਲੀ ਵੀਜ਼ੇ ਦੀ ਭੇਂਟ ਚੜਨ ਵਾਲੇ ਇਹ 12 ਜਿਹੜੇ ਲੋਕ ਨੇ, ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਅਮਲ ਦੇ ਵਿੱਚ ਆਈ, ਜਦਕਿ ਮਰਕਜ਼ੀ ਕਿਰਦਾਰ ਜਿਹਨੇ ਪੈਸੇ ਫੜੇ ਸਨ ਉਹਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ।